ਉਲਟਾ ਕਹਿ ਰਹੇ ਨੇ ਜੀ ਉਹਨਾਂ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਕਿ ਅਸੀਂ ਤਾਂ ਆਪਣੀ ਭਰਤੀ ਕਰ ਲਈ ਜੀ, ਇਹ ਤਾਂ ਲੋਕ ਜਾਲੀ ਭਰਤੀ ਕਰਦੇ ਨੇ ਜੀ। ਇਹ ਫਰਾਡ ਹੈ ਜੀ। ਦੱਸੋ, ਅਕਾਲ ਤਖਤ ਦੇ ਹੁਕਮਨਾਮੇ ਫਰਾਡ ਹੋ ਗਏ? ਇਹ ਮਤਲਬ ਹੈ ਵੀ ਸਿੱਧਾ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਚੈਲੰਜ। ਅਕਾਲ ਤਖਤ ਦਾ ਹੁਕਮ ਤਾਂ ਹਰ ਸਿੱਖ ਦੇ ਲਈ ਮੰਨਣਾ ਇੱਕ ਇਲਾਹੀ ਹੁਕਮ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮੰਨਣਾ ਬਣਦਾ। ਪਰ ਥੋੜੇ ਅਰਸੇ ਬਾਅਦ ਮੁੱਕਰ ਗਏ ਜੀ। ਅਸੀਂ ਤਾਂ ਸਿਰਫ ਇਹ ਜਿਹੜਾ ਅਸੀਂ ਵਿਵਾਦ ਖਤਮ ਕਰਨ ਦੀ ਖਾਤਰ ਅਸੀਂ ਮੰਨਿਆ ਨਹੀਂ, ਅਸੀਂ ਕੀਤਾ ਤਾਂ ਹੈ ਹੀ ਨਹੀਂ। ਜੇ ਤੁਸੀਂ ਗੁਰੂ ਦੇ ਨਹੀਂ ਬਣੇ, ਉਹਦੇ ਸਨਮੁਖ ਹੋ ਕੇ ਮੰਨ ਕੇ ਮੁੱਕਰ ਗਏ ਤੇ ਅਸੀਂ ਤੁਸੀਂ ਬੇਤਵਾਰੇ ਲੋਕ ਹੋ, ਅਕਾਲ ਤਖਤ ਨੂੰ ਪਿੱਠ ਵਾਲੇ ਦੇਣ ਵਾਲੇ ਲੋਕ ਹੋ ਤੇ ਤੁਹਾਨੂੰ ਅਸੀਂ ਪਿੱਠ ਦੇ ਕੇ ਰੱਖਾਂਗੇ, ਤੁਹਾਡੇ ਵੱਲ ਮੂੰਹ ਨਹੀਂ ਕਰਾਂਗੇ। ਸੱਤਾਂ ਵਿੱਚੋਂ ਦੋ ਚਲੇ ਗਏ, ਚਲੋ ਉਹਨਾਂ ਦੀ ਮਰਜ਼ੀ ਆ, ਪਰ ਗੁਰੂ ਨੇ ਸਾਨੂੰ ਦ੍ਰਿੜਤਾ ਬਖਸ਼ੀ ਰੱਖੀ ਹੈ। ਚੱਲ ਰਹੇ ਹਾਂ, ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਾਂ। ਆਸ ਹੈ ਚੰਡੀਗੜ੍ਹ ਦੇ ਸਬ ਆਫਿਸ ਐਜੀਪੀਸੀ ਦੇ ਉਸ ਦਿਨ ਉਹਨਾਂ ਨੇ ਕਿਹਾ ਸੀ ਵੀ ਮੈਨੂੰ 2 ਦਿਨ ਦਾ ਵਕਤ ਦੇ ਦਿਓ, ਮੈਂ ਐਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਫਿਰ ਆਪਾਂ 7 ਮੈਂਬਰੀ ਕਮੇਟੀ ਜਿਹੜੀ ਮੈਨੂੰ ਉਹਦਾ ਮੁਖੀ ਹੋਣ ਦੀ ਜ਼ਿੰਮੇਵਾਰੀ ਲੱਗੀ ਹੈ, ਆਪਾਂ ਭਰਤੀ ਸ਼ੁਰੂ ਕਰਾਂਗੇ। ਇਹ ਕਿਹਾ ਸੀ ਉਹਨਾਂ ਨੇ ਕਿਹਾ ਸੀ। ਪਰ ਦੇਖਿਆ ਕਿ 2 ਦਿਨਾਂ ਦੇ ਬਾਅਦ ਐਜੀਪੀਸੀ ਪ੍ਰਧਾਨਗੀ ਤੋਂ 7 ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਗਏ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਸਾਡੇ ਨਾਲ 5 ਮੈਂਬਰੀ ਕਮੇਟੀ ਦੇ ਮੈਂਬਰ ਸੰਤਾ ਸਿੰਘ ਮਹਿਤਪੁਰੀ ਜੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਚੈਨਲ ਵਾਲੇ ਸਾਰੇ ਜਿਵੇਂ ਕਹਿੰਦੇ ਨੇ ਜਿਹਨੇ ਸਤਿਕਾਰਯੋਗ ਪ੍ਰਬੰਧਕ ਕਹਿ ਲਈਏ, ਸਰੋਤੇ ਕਹਿ ਲਈਏ, ਦਰਸ਼ਕ ਸਾਰਿਆਂ ਦਾ ਧੰਨਵਾਦ ਜੀ। ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਇਸ ਗੱਲ ਤੇ ਚਾਨਣਾ ਪਾਇਓ ਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਫੈਸਲਾ ਆਇਆ, 2 ਤਰੀਕ ਨੂੰ ਸੇਵਾਵਾਂ ਲਾਈਆਂ ਗਈਆਂ ਵੱਖ-ਵੱਖ ਵਿਅਕਤੀਆਂ ਦੀਆਂ, ਵੱਖ-ਵੱਖ ਸੰਸਥਾਵਾਂ ਦੀਆਂ। ਵਿਅਕਤੀਆਂ ਨੇ ਤਾਂ ਉਹ ਜਿਹੜੀਆਂ ਸੇਵਾਵਾਂ ਲਾਈਆਂ ਗਈਆਂ ਕੁਝ ਮੰਨ ਲਈਆਂ, ਪਰ ਸੰਸਥਾਵਾਂ ਨੇ ਨਹੀਂ ਮੰਨੀਆਂ, ਜਿਸ ਕਰਕੇ ਅੱਜ ਇਸ ਸਥਿਤੀ ਤੇ ਪਹੁੰਚ ਗਏ ਕਿ ਅਲੱਗ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਦੇ ਲਈ ਕਹਿ ਦਿੱਤਾ ਗਿਆ। ਪਰ ਮੂਹਰਿਓਂ ਕਾਊਂਟਰ ਅਟੈਕ ਇਹ ਆ ਰਿਹਾ ਹੈ ਵੀ ਜਿਹੜੀ 2 ਤਰੀਕ ਨੂੰ ਗੱਲ ਕਹੀ ਗਈ ਸੀ ਵੀ ਤੁਸੀਂ ਆਪਣੇ ਚੁੱਲ੍ਹੇ ਸਮੇਟੋ, ਇਹਨਾਂ ਨੇ ਤਾਂ ਇੱਕ ਚੁੱਲ੍ਹਾ ਬਰਾਬਰ ਫੇਰ ਲਾ ਲਿਆ। ਕੀ ਕਹੋਗੇ? ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਸਭ ਕੁਝ ਜਾਣਦੇ ਹੋਏ ਵੀ ਅਣਡਿੱਠ ਕਰਕੇ ਚੱਲ ਰਹੇ ਹਾਂ। ਕਹਿਣ ਨੂੰ ਤਾਂ ਜਿਵੇਂ ਕਹਿੰਦੇ ਨੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ, ਜਿਹੜੇ ਕਹਿੰਦੇ ਨੇ, ਪਰ ਗੁਰਬਾਣੀ ਦਾ ਇੱਕ ਵਚਨ ਹੈ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰੋਂ ਚਿੱਤ ਬੜੀਆਂ। ਇਹ ਲੋਕ ਉਹ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਅਨੁਸਾਰ। ਅਕਾਲ ਤਖਤ ਦਾ ਹੁਕਮ ਤਾਂ ਹਰ ਸਿੱਖ ਦੇ ਲਈ ਮੰਨਣਾ ਇੱਕ ਇਲਾਹੀ ਹੁਕਮ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮੰਨਣਾ ਬਣਦਾ। ਔਰ 2 ਦਸੰਬਰ 2024 ਨੂੰ ਜਿੰਨੇ ਵੀ ਆਗੂ ਸਾਹਿਬਾਨਾਂ ਨੇ ਜੋ ਪਿਛਲੇ ਸਮੇਂ ਕੀਤੇ ਗੁਨਾਹ ਨੇ, ਉਹਨਾਂ ਨੇ ਆਪਣੀ ਸਾਰੀ ਝੋਲੀ 'ਚ ਪਵਾਏ ਜੀ ਹਾਂ ਹੋਏ ਨੇ, ਅਸੀਂ ਕੀਤੇ ਨੇ, ਸਾਡੇ ਵੱਲੋਂ ਹੋ ਗਏ, ਔਰ ਉਹਦੇ ਲਈ ਤਨਖਾਹ ਜੋ ਲੱਗੀ ਉਹ ਵੀ ਭੁਗਤ ਲਈ। ਪਰ ਥੋੜੇ ਅਰਸੇ ਬਾਅਦ ਮੁੱਕਰ ਗਏ ਜੀ। ਅਸੀਂ ਤਾਂ ਸਿਰਫ ਇਹ ਜਿਹੜਾ ਅਸੀਂ ਵਿਵਾਦ ਖਤਮ ਕਰਨ ਦੀ ਖਾਤਰ ਅਸੀਂ ਮੰਨਿਆ ਨਹੀਂ, ਅਸੀਂ ਕੀਤਾ ਤਾਂ ਹੈ ਹੀ ਨਹੀਂ। ਇਹ ਮਤਲਬ ਹੈ ਵੀ ਸਿੱਧਾ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਚੈਲੰਜ ਹੈ। ਵੀ ਇਹ ਚੈਲੰਜ ਨੂੰ ਜਿਹੜਾ ਚੈਲੰਜ ਕਰਦਾ, ਟਕਰਾਅ ਹੁੰਦਾ, ਫਿਰ ਜਿਹੜੇ ਆਮ ਸਿੱਖ ਨੇ, ਸਧਾਰਨ ਸਿੱਖ ਨੇ, ਕਿਸੇ ਜਥੇਬੰਦੀ ਨਾ ਵੀ, ਉਹ ਵੀ ਕਹਿੰਦੇ ਨੇ ਹੁਣ ਤੁਹਾਡਾ ਸਾਥ ਅਸੀਂ ਨਹੀਂ ਦਿਆਂਗੇ। ਜੇ ਤੁਸੀਂ ਗੁਰੂ ਦੇ ਨਹੀਂ ਬਣੇ, ਉਹਦੇ ਸਨਮੁਖ ਹੋ ਕੇ ਮੰਨ ਕੇ ਮੁੱਕਰ ਗਏ ਤੇ ਅਸੀਂ ਤੁਸੀਂ ਬੇਤਵਾਰੇ ਲੋਕ ਹੋ, ਅਕਾਲ ਤਖਤ ਨੂੰ ਪਿੱਠ ਵਾਲੇ ਦੇਣ ਵਾਲੇ ਲੋਕ ਹੋ ਤੇ ਤੁਹਾਨੂੰ ਅਸੀਂ ਪਿੱਠ ਦੇ ਕੇ ਰੱਖਾਂਗੇ, ਤੁਹਾਡੇ ਵੱਲ ਮੂੰਹ ਨਹੀਂ ਕਰਾਂਗੇ। ਉਹ ਫੈਸਲਾ ਜਿਹੜੇ ਸੁਹਿਰਦ ਸੀ ਉਹਨਾਂ ਨੇ ਮੰਨਿਆ। ਜਿਹੜੇ ਚੁੱਲ੍ਹੇ ਸਮੇਟਣ ਦੀ ਗੱਲ ਕਰਦੇ ਹਾਂ, ਕਿਉਂਕਿ ਸੁਧਾਰ ਲਹਿਰ ਵੱਲੋਂ ਜੇ ਸੱਜਣਾ ਵੱਲੋਂ ਬੇਨਤੀ ਸੀ, ਸਿੰਘ ਸਾਹਿਬ ਨੂੰ ਅਕਾਲ ਤਖਤ ਦੀ ਬੇਨਤੀ ਕੀਤੀ ਵੀ ਅਕਾਲੀ ਦਲ ਦਾ ਇੱਥੇ ਇੰਨਾ ਗਰਾਫ ਗਿਰ ਜਾਣਾ, ਲੋਕਾਂ ਦੀ, ਸਿੱਖਾਂ ਦੀ ਖਾਸ ਤੌਰ 'ਤੇ ਜਮਾਤ ਦਾ, ਉਹਨਾਂ ਦੀ ਨਜ਼ਰਾਂ ਵਿੱਚ ਗਿਰ ਜਾਣਾ ਵੀ ਇਹਦੇ ਵਿੱਚ ਗਲਤੀਆਂ ਹੋਈਆਂ ਨੇ। ਆਏ ਸਾਡੇ ਸਮੇਂ 'ਚ ਅਸੀਂ ਸਮਝਦੇ ਹਾਂ ਜੇ ਅਸੀਂ ਗੁਨਾਹਗਾਰ ਹਾਂ, ਜਿਹੜੇ ਵੀ ਗੁਨਾਹਗਾਰ ਆ ਉਹਨਾਂ ਨੂੰ ਤਲਬ ਕਰਕੇ ਉਹਨਾਂ ਨੂੰ ਤਨਖਾਹਾਂ ਸਜ਼ਾਵਾਂ ਲਾਈਆਂ ਜਾਣ। ਉਹ ਹੋਇਆ ਵੀ ਉਸੇ ਤਰ੍ਹਾਂ। ਪਰ ਜਿਨ੍ਹਾਂ ਨੇ ਸੁਹਿਰਦਤਾ ਨਾਲ ਮੰਨੇ, ਉਹ ਪ੍ਰਵਾਨ ਚੜ੍ਹ ਗਏ ਕੌਮ ਨੂੰ, ਪੰਥ ਨੂੰ। ਪੰਜਾਬ ਦੇ ਲੋਕ ਉਹਨਾਂ ਨੂੰ ਸ਼ਾਬਾਸ਼ ਦਿੰਦੇ ਨੇ। ਪਰ ਜਿਹੜੇ ਅਜੇ ਵੀ ਪਿੱਠ 'ਤੇ ਖੜੇ ਨੇ ਔਰ ਉਲਟਾ ਕਹਿ ਰਹੇ ਨੇ ਜੀ ਉਹਨਾਂ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਕਿ ਅਸੀਂ ਤਾਂ ਆਪਣੀ ਭਰਤੀ ਕਰ ਲਈ ਜੀ, ਇਹ ਤਾਂ ਲੋਕ ਜਾਲੀ ਭਰਤੀ ਕਰਦੇ ਨੇ ਜੀ। ਇਹ ਫਰਾਡ ਹੈ ਜੀ। ਦੱਸੋ, ਅਕਾਲ ਤਖਤ ਦੇ ਹੁਕਮਨਾਮੇ ਫਰਾਡ ਹੋ ਗਏ? ਅਸੀਂ ਅਕਾਲ ਤਖਤ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨ ਤੇ ਲੱਗੇ ਹਾਂ। 7 ਵਿੱਚੋਂ 2 ਚਲੇ ਗਏ, ਚਲੋ ਉਹਨਾਂ ਦੀ ਮਰਜ਼ੀ ਆ, ਪਰ ਗੁਰੂ ਨੇ ਸਾਨੂੰ ਦ੍ਰਿੜਤਾ ਬਖਸ਼ੀ ਰੱਖੀ ਹੈ। ਚੱਲ ਰਹੇ ਹਾਂ, ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਹਾਂ। ਆਸ ਹੈ ਜਿੰਨਾ ਹੁੰਗਾਰਾ, ਜਿੰਨਾ ਹੁਲਾਰਾ, ਆਮ ਲੋਕ, ਸੱਤਾਂ 'ਚ ਪਿੰਡਾਂ 'ਚ ਬੈਠਣ ਵਾਲੇ, ਗਲੀ ਮਹੱਲਿਆਂ 'ਚ ਬੀਬੀਆਂ ਗੱਲਾਂ ਕਰਨ ਵਾਲੀਆਂ, ਇੱਥੋਂ ਤੱਕ ਕਹਿ ਲਈਏ ਬੁੱਧੀਜੀਵੀ ਲੋਕ, ਪ੍ਰੋਫੈਸਰ, ਪ੍ਰਿੰਸੀਪਲ ਲੋਕ ਔਰ ਵਕੀਲ ਭਰਾ ਸਾਰੇ, ਉਹ ਵੀ ਕਹਿੰਦੇ ਨੇ ਵੀ ਹੁਣ ਅਕਾਲੀ ਦਲ ਮਜ਼ਬੂਤੀ ਵੱਲ ਵਧੂਗਾ, ਕਿਉਂਕਿ ਇਹ ਇਹਦੀ ਜਿਹੜੀ ਬਣਤਰ ਆ, ਇਹਦੀ ਜਿਹੜੀ ਸਿਰਜਣਾ ਉਹ ਮੁੜ ਕੇ ਜੇ ਹੋ ਰਹੀ ਆ, ਉਹ ਮੁੱਢਲੇ ਅਸੂਲਾਂ 'ਤੇ ਹੋ ਰਹੀ ਹੈ।
ਜੀ ਤੇ ਇਸ ਗੱਲ ਤੇ ਜ਼ਰੂਰ ਚਾਨਣਾ ਪਾਇਓ, ਜਿੱਦਾਂ ਧਾਮੀ ਸਾਹਿਬ ਅਸਤੀਫਾ ਦੇ ਕੇ ਚਲ ਗਏ ਪ੍ਰਧਾਨਗੀ ਤੋਂ ਵੀ, ਕਮੇਟੀ ਵਿੱਚੋਂ ਵੀ, ਉਧਰੋਂ ਦੂਸਰੇ ਪਾਸੇ ਵਡੂੰਗਰ ਸਾਹਿਬ ਵੀ, ਕੀ ਜਥੇ ਦਾ ਇਹਨਾਂ ਦਾ ਪ੍ਰਧਾਨ ਸਾਹਿਬ ਦੀ ਵਾਪਸੀ ਦਾ ਕੋਈ ਰਾਹ ਖੁੱਲਿਆ ਹੈ? ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਾਪਸੀ ਕੀਤੀ ਹੈ, ਹੁਣ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਗੱਲਬਾਤ ਚੱਲ ਰਹੀ ਹੈ, ਜਾਂ ਉਹ ਕਹਿ ਰਹੇ ਨੇ ਕਿ ਮੈਂ ਵਾਪਸ ਕਮੇਟੀ ਦਾ ਮੈਂਬਰ ਬਣ ਜਾਂਦਾ, ਜਾਂ ਕਿਹੋ ਜਿਹਾ ਦਬਾਅ ਕਿਹੋ ਜਿਹਾ? ਦੇਖੋ ਮੈਨੂੰ ਨਹੀਂ ਪਤਾ, ਬੜੀ ਹੈਰਾਨੀ ਹੋਈ ਕਿਉਂਕਿ ਸਾਡੀ ਇੱਕ ਮੀਟਿੰਗ ਹੋਈ ਸੀ 13 ਫਰਵਰੀ ਨੂੰ, ਸ਼ਾਇਦ ਮੈਂ ਭੁੱਲਦਾ ਨਾ ਹੋਵਾਂ, ਠੀਕ ਹੈ ਜੀ ਚੰਡੀਗੜ੍ਹ ਦੇ ਸਬ ਆਫਿਸ ਐਜੀਪੀਸੀ ਦੇ। ਜੀ ਉਸ ਦਿਨ ਉਹਨਾਂ ਨੇ ਕਿਹਾ ਸੀ ਵੀ ਮੈਨੂੰ 2 ਦਿਨ ਦਾ ਵਕਤ ਦੇ ਦਿਓ, ਮੈਂ ਐਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਹਾਂ ਫਿਰ ਆਪਾਂ 7 ਮੈਂਬਰੀ ਕਮੇਟੀ ਜਿਹੜੀ ਮੈਨੂੰ ਉਹਦਾ ਮੁਖੀ ਹੋਣ ਦੀ ਜ਼ਿੰਮੇਵਾਰੀ ਲੱਗੀ ਹੈ, ਆਪਾਂ ਭਰਤੀ ਸ਼ੁਰੂ ਕਰਾਂਗੇ। ਇਹ ਕਿਹਾ ਸੀ ਉਹਨਾਂ ਨੇ ਕਿਹਾ ਸੀ। ਠੀਕ ਹੈ। ਪਰ ਦੇਖਿਆ ਕਿ 2 ਦਿਨਾਂ ਦੇ ਬਾਅਦ ਐਜੀਪੀਸੀ ਪ੍ਰਧਾਨਗੀ ਤੋਂ 7 ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦੇ ਗਏ। ਇਹ ਤੁਹਾਨੂੰ ਲੱਗਦਾ ਹੈ ਕਿ ਦਬਾਅ ਦੇ ਅਧੀਨ ਕੀਤਾ ਗਿਆ? ਇਹ ਦਬਾਅ ਜਾਂ ਉਹਨਾਂ ਦਾ ਇਹ ਕਹਿ ਲਈਏ ਵੀ ਕਿਸੇ ਕਿਸਮ ਦੀ ਕੋਈ ਉਹਨਾਂ ਦੇ ਮਨ 'ਚ ਕੋਈ ਐਸੀ ਗੱਲ ਆਈ। ਔਰ ਇਤਫਾਕਨ ਗੱਲ ਇਹ ਹੈ 16 ਤਰੀਕ ਆ ਗਈ ਜਾਨੂੰ, ਅਸੀਂ ਮੀਟਿੰਗ ਰੱਖਣੀ ਸੀ ਪਟਿਆਲੇ, ਤਾਂ ਉਸ ਦਿਨ ਪਟਿਆਲੇ ਰਹਿਣ ਵਾਲੇ ਜਿਨ੍ਹਾਂ ਕਰਕੇ ਅਸੀਂ ਬਹਾਦਰਗੜ੍ਹ ਮੀਟਿੰਗ ਰੱਖੀ ਸੀ, ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰੀ ਉਹ ਸਾਬਕਾ ਪ੍ਰਧਾਨ ਉਹ ਅਸਤੀਫਾ ਦੇ ਗਏ। ਇਹਦਾ ਮਤਲਬ ਸੀ ਵੀ ਤਾਰ ਪੀਟੋ ਕਰਨ ਵਾਸਤੇ ਦੂਜਾ ਜਿਹੜਾ ਕਾਹ ਵਿੱਚ ਧੜਾ ਮੈਂ ਅਕਾਲੀ ਦਲ ਦਾ ਕਹਾਂ ਉਹ ਲੱਗਿਆ ਰਿਹਾ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਫੇਲ ਕਰ ਦਈਏ। ਪਰ ਅਸੀਂ ਪੰਜਾਂ ਨੇ ਫਿਰ ਗੁਰੂ ਦੇ ਕਰਕੇ ਅਰਦਾਸ ਬੇਨਤੀ, ਸਾਰੀ ਰਿਪੋਰਟ ਬਣਾ ਕੇ ਹੁਣ ਜਿੰਨੀ ਸਾਡੀ ਕੀਤੀ ਡਿਊਟੀ ਲੱਗੀ ਸੀ ਹੁਣ ਤੱਕ ਕਾਰਗੁਜ਼ਾਰੀ ਹੋਈ ਸਿੰਘ ਸਾਹਿਬ ਦੇ ਹਵਾਲੇ ਕੀਤੀ। ਉਹਨਾਂ ਨੇ ਸਾਰਾ ਪੜ੍ਹ ਕੇ ਆਦੇਸ਼ ਦਿੱਤੇ ਵੀ ਕੋਈ ਨਹੀਂ, ਤੁਸੀਂ 5 ਜਾਣੇ ਅਗਲੀ ਭਰਤੀ ਸ਼ੁਰੂ ਕਰੋ, ਇਹ ਤੁਹਾਨੂੰ ਹੁਕਮ ਆਦੇਸ਼ ਕੀਤਾ ਜਾਂਦਾ। ਅਸੀਂ ਉਸ ਦਿਨ ਤੇ ਲੱਗੇ ਹਾਂ, ਫਿਰ ਅਰਦਾਸ ਕਰਕੇ ਸ਼ੁਰੂ ਕੀਤਾ। ਅੱਜ ਦੂਸਰਾ ਸਾਡਾ ਪੜਾਅ ਕਹਿ ਲਈਏ, ਸਾਰੇ ਪੰਜਾਬ 'ਚ ਜਾਣਾ, ਔਰ ਫਿਰ ਉਦੋਂ ਬਾਅਦ 29 ਨੂੰ ਜਾਣਾ ਹੁਣ ਸੰਗਰੂਰ, 31 ਨੂੰ ਫਿਰ ਪਟਿਆਲੇ, ਫਿਰ 4 ਨੂੰ ਗੁਰਦਾਸਪੁਰ, ਫਿਰ 6 ਨੂੰ ਰੋਪੜ। ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਇਸ ਤੋਂ ਇਲਾਵਾ ਇੰਡੀਵਿਜੂਅਲ ਤੌਰ ਤੇ ਵੀ ਛੋਟੀ ਛੋਟੀਆਂ ਜਥੇਬੰਦੀਆਂ ਵਿੱਚ ਜਿਹੜੀਆਂ ਪੰਥਕ ਜਥੇਬੰਦੀਆਂ ਉਹ ਵੀ ਚਾਹੁੰਦੀਆਂ ਨੇ ਸਾਡਾ ਕੇਵਲ ਦੂਜੇ ਕੇਵਲ ਜਿਹੜੇ ਅਕਾਲੀ ਇਸ ਪਹਿਲਾਂ ਚੱਲ ਰਹੇ ਸੀ ਉਹਨਾਂ ਦਾ ਨਹੀਂ, ਜਿਹੜੇ ਕਿਸੇ ਕਾਰਨ ਪਾਰਟੀ ਛੱਡ ਕੇ ਚਲੇ ਗਏ ਕਿਉਂਕਿ ਗੈਰ ਸਿਧਾਂਤਕ ਗੱਲਾਂ ਹੋਣ ਲੱਗੀਆਂ, ਛੱਡ ਕੇ ਪਰੇ ਹੋ ਗਏ, ਕਿਸੇ ਕਾਰਨ ਦੂਜੀਆਂ ਪਾਰਟੀਆਂ 'ਚ ਵੀ ਚਲੇ ਗਏ, ਜਾਂ ਕਿਸੇ ਨੇ ਵੱਖਰਾ ਧੜਾ ਬਣਾ ਲਿਆ। ਉਹ ਸਾਰਿਆਂ ਨੇ ਪਹੁੰਚ ਕੀਤੀ ਆ, ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਆਓ ਇਹ ਸਾਂਝਾ ਪਲੇਟਫਾਰਮ, ਜਿਵੇਂ 100 ਸਾਲ ਬਾਅਦ ਪਹਿਲਾਂ ਸਾਡੇ ਬਜ਼ੁਰਗਾਂ ਨੇ ਬਣਾਈ ਸੀ ਪਾਰਟੀ, ਸਾਰਾ ਪੰਥ ਇਕੱਠਾ ਹੋਇਆ ਸੀ ਅਕਾਲ ਤਖਤ ਤੇ, ਅੱਜ ਉਸੇ ਤਰ੍ਹਾਂ ਆਪਾਂ ਸਾਰਿਆਂ ਨੇ ਸਿਰ ਜੋੜਨੇ ਨੇ ਜੀ। ਸੋ ਇਹ ਜ਼ਰੂਰ ਦੱਸ ਦਿਓ, ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੇ ਤਾਰ ਪੀੜੋ ਕਰਨ ਦੀ ਗੱਲ ਦੱਸੀ ਹੈ, ਕਿ ਤੁਹਾਡੇ ਤੇ ਵੀ ਕਿਸੇ ਤਰ੍ਹਾਂ ਦਾ ਦਬਾਅ ਬਣਾਇਆ ਗਿਆ, ਕਿਸੇ ਦੇ ਵੱਲੋਂ ਪਹੁੰਚ ਕੀਤੀ ਗਈ ਕਿ ਭਾਈ ਤੁਸੀਂ ਵੀ ਪਿੱਛੇ ਹਟ ਜਾਓ, ਆਪਾਂ ਇਸ ਕਮੇਟੀ ਜਿਹੜੀ 7 ਮੈਂਬਰੀ ਸੀ ਹੁਣ ਉਹਨੂੰ 5 ਕਰਤਾ, ਫਿਰ ਉਹਨੂੰ 4 3 2 1 ਤੱਕ ਕਰਕੇ ਖਤਮ ਕਰ ਦਿੰਦੇ, ਕਿਸੇ ਤਰੀਕੇ ਦੀ ਤੁਹਾਡੇ ਤੱਕ ਪਹੁੰਚ? ਦੇਖੋ ਮੈਂ ਮਾਫ ਕਰਨਾ, ਮੈਨੂੰ ਬਾਕੀ ਦਾ ਤਾਂ ਨਹੀਂ ਪਤਾ, ਪਰ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ। ਔਰ ਇਹ ਠੀਕ ਹੈ ਵੀ ਵੱਖਰੀ ਤਰ੍ਹਾਂ ਦਾ ਕਿ ਇਹਨਾਂ ਦੇ ਦੁਆ ਤਰ੍ਹਾਂ ਦੇ ਪੈਂਦੇ ਹੁੰਦੇ ਨੇ, ਪਰ ਸੰਗਤ ਜਿਹੜੀ ਇਸ ਗੱਲ ਨੂੰ ਸਾਨੂੰ ਸ਼ੁਭ ਕਾਮਨਾਵਾਂ ਦਿੰਦੀ ਰਹੀ ਔਰ ਚੜ੍ਹਦੀ ਕਲਾ ਦਾ ਸਾਨੂੰ ਸੰਦੇਸ਼ਾ ਦਿੰਦੀ ਰਹੀ, ਤੇ ਗੁਰੂ ਦੀ ਰਹਿਮਤ ਮੰਨ ਕੇ ਅਸੀਂ ਇਹ ਸੇਵਾ ਲਈ, ਤੇ ਉਹ ਸੇਵਾ ਨਿਭਾਉਣ ਵਿੱਚ ਦ੍ਰਿੜਤਾ ਅੱਜ ਵੀ ਹੈ, ਪਹਿਲਾਂ ਵੀ ਸੀ। ਇਹ ਠੀਕ ਹੈ ਵੀ ਪੰਜੇ ਭਾਵੇਂ ਦਬਾਅ ਪਿਆ ਜਾਂ ਨਾ ਪਿਆ, ਪਰ ਗੁਰੂ ਦੀ ਕਿਰਪਾ ਨਾਲ ਦ੍ਰਿੜਤਾ ਨਾਲ ਅੱਜ ਖੜੇ ਨੇ। ਇੱਕ ਸੁਰ ਹੈ, ਏਕਤਾ ਸਾਡੇ 'ਚ, ਸਾਡੀ ਸਾਂਝੀ ਸੋਚ ਹੈ, ਸਾਂਝਾ ਪ੍ਰੋਗਰਾਮ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।